ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਦਾ ਮੁੱਦਾ ਜਿਹੜਾ ਇਹ ਵੀ ਪਿਛਲੀ ਵਾਰ ਦੇ ਮੁੱਦੇ ਤਰ੍ਹਾਂ ਬਹੁਤ ਗੰਭੀਰ ਹੈ। ਪੰਜਾਬ ਹੜ੍ਹਾਂ ਦੀ ਉਸ ਭਿਆਨਕ ਮਾਰ ਦੇ ਥੱਲੇ ਜਿਹੜੀ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਪੰਜਾਬ ਨੂੰ ਭੁਗਤਣੀ ਪਈ ਆ, ਉਹਦੇ ਵਿੱਚ ਬੁਰੀ ਤਰ੍ਹਾਂ ਨਾਲ ਗਰਸਿਆ ਪਿਆ। ਲੋਕ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਬੈਠੇ ਨੇ। ਲੋਕਾਂ ਕੋਲ ਪੀਣ ਦੇ ਲਈ ਪਾਣੀ ਨਹੀਂ ਹੈ। ਫਸਲਾਂ ਬਰਬਾਦ ਹੋ ਗਈਆਂ। ਜਿੱਥੋਂ ਤੱਕ ਲੋਕਾਂ ਦੇ ਮੱਝਾਂ ਤੇ ਗਾਈਆਂ ਦਾ ਸਵਾਲ ਸੀ, ਉਹ ਸਾਰਾ ਕੁਝ ਰੁੜ ਚੁੱਕਿਆ। 4-4, 5-5 ਫੁੱਟ ਘਰਾਂ ਦੇ ਵਿੱਚ ਮਿੱਟੀ ਭਰ ਚੁੱਕੀ ਹੈ। ਪਾਣੀ ਦੀ ਤਾਦਾਦ ਕੋਈ ਨਹੀਂ। ਕੁਝ ਪਿੰਡ ਤਾਂ ਐਸੇ ਵੀ ਆ ਕਿ ਜਿੱਥੇ ਦੂਸਰੀ ਮੰਜ਼ਿਲ ਤੇ ਲੋਕ ਬੈਠੇ ਆ। ਆਪਣੇ ਲੋਹੀਆਂ ਦੇ ਨਜ਼ਦੀਕ ਪਿੰਡ ਗਿੱਦੜ ਪਿੰਡੀ ਦੇ ਵਿੱਚ ਇਹ ਹਾਲਤ ਆ ਕਿ ਉੱਥੇ ਪਹਿਲੀ ਮੰਜ਼ਿਲ ਦੀ ਛੱਤ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ। ਇਸ ਤਰਾਸਦੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਪਹਿਲਾਂ ਇੱਕ ਦਿਨ ਆਨੰਦਪੁਰ ਸਾਹਿਬ ਤੇ ਰੋਪੜ ਦਾ ਦੌਰਾ ਕੀਤਾ, ਹੁਣ ਉਹਨਾਂ ਨੇ ਸ਼ਾਹਕੋਟ ਜਿਹੜਾ ਕਿ ਜਲੰਧਰ ਜ਼ਿਲ੍ਹੇ ਦਾ ਤੇ ਕਪੂਰਥਲਾ, ਇਹਨਾਂ ਦੋਨਾਂ ਦਾ, ਕੁਝ ਸੁਲਤਾਨਪੁਰ ਦੇ ਏਰੀਏ ਦਾ ਉਹਨਾਂ ਨੇ ਦੌਰਾ ਕੀਤਾ ਤੇ ਲੋਕਾਂ ਦੀਆਂ ਬਹੁਤ ਖਰੀਆਂ ਸੁਣਨ ਲਈ ਵੀ ਮਿਲੀਆਂ। ਲੋਕ ਮਿਲਣ ਆਏ ਸੀ ਕੈਪਟਨ ਸਾਹਿਬ ਨੂੰ। ਸੜਕ ਦੇ ਸਿਰਫ ਸੜਕ ਹੀ ਖਾਲੀ ਆ, ਦੋਨੋਂ ਬੰਨੇ ਪਾਣੀ ਆ। ਲੋਕਾਂ ਨੂੰ ਉਹਨਾਂ ਦੇ ਮੋਟਰਸਾਈਕਲ ਵੀ ਸੜਕ ਤੇ ਤੋਂ ਪਾਸੇ ਲਾਉਣ ਲਈ ਕਿਹਾ ਗਿਆ ਤਾਂ ਲੋਕ ਗਲ ਪੈ ਗਏ ਉਸ ਤੋਂ ਦੇ ਪ੍ਰਸ਼ਾਸਨ ਦੇ। ਤੇ ਕੈਪਟਨ ਸਾਹਿਬ ਨਾਲ ਜਦੋਂ ਤੂੰ ਮੈਂ ਲੋਕਾਂ ਦੀ ਹੋਈ ਤੇ ਕੈਪਟਨ ਸਾਹਿਬ ਨੂੰ ਪ੍ਰਸ਼ਾਸਨ ਨੂੰ ਝਿੜਕਣਾ ਪਿਆ ਕਿ ਤੁਹਾਡੀ ਨਲਾਇਕੀ ਆ, ਤੁਹਾਡੀ ਨਲਾਇਕੀ ਕਰਕੇ ਸਾਨੂੰ ਲੋਕਾਂ ਤੋਂ ਇਹ ਕੁਝ ਸੁਣਨਾ ਪੈ ਰਿਹਾ। ਲੋਕ ਕਰਨ ਤੇ ਕੀ ਕਰਨ। ਸਰਕਾਰ NDRF ਲਾਈ, ਲੇਕਿਨ ਲੋਕ ਘਰ ਛੱਡਣ ਲਈ ਤਿਆਰ ਨਹੀਂ ਹੋਏ। NDRF ਵੀ ਕਹਿੰਦੀ ਲੋਕ ਘਰ ਨਹੀਂ ਛੱਡ ਰਹੇ, ਲੋਕ ਸਿਰਫ ਪੀਣ ਵਾਲਾ ਪਾਣੀ ਮੰਗ ਰਹੇ ਆ। ਖਾਲਸਾ ਏਡ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਬਹੁਤ ਵੱਡੇ ਤਾਦਾਦ ਦੇ ਵਿੱਚ ਲੋਕਾਂ ਦੀ ਮਦਦ ਲਈ ਉਤਰੀਆਂ ਹੋਈਆਂ ਤੇ ਬਹੁਤ ਦਿਲ ਖੋਲ੍ਹ ਕੇ ਜਿਹੜੀ ਉਹ ਮਦਦ ਕਰ ਰਹੀਆਂ। ਇਸੇ ਦੇ ਵਿੱਚ ਹੀ ਸੂਬਾ ਸਰਕਾਰ ਕਹਿੰਦੀ ਹੈ 1700 ਕਰੋੜ ਦਾ ਨੁਕਸਾਨ ਪੰਜਾਬ ਦਾ ਹੋ ਗਿਆ। ਸੂਬਾ ਸਰਕਾਰ ਇਹ ਵੀ ਕਹਿੰਦੀ ਕਿ ਅਸੀਂ 100 ਕਰੋੜ ਰਿਲੀਜ਼ ਕਰਤਾ। 100 ਕਰੋੜ ਤਾਂ ਊੜ ਦੇ ਮੂੰਹ 'ਚ ਜੀਰਾ ਦੇਣ ਦੇ ਬਰਾਬਰ ਹੈ। ਰਹੀ ਗੱਲ ਕੇਂਦਰ ਤੋਂ 1000 ਕਰੋੜ ਰੁਪਇਆ ਮੰਗਿਆ, ਪਰ ਬਦਕਿਸਮਤੀ ਦੀ ਇਸ ਤੋਂ ਵੱਧ ਪੰਜਾਬ ਦੀ ਕੀ ਹੋ ਸਕੇਗੀ ਕਿ ਜਿਸ ਕੇਂਦਰ ਸਰਕਾਰ ਨੇ ਅੱਜ ਤੋਂ 3 ਦਿਨ ਪਹਿਲਾਂ ਪੰਜਾਬ ਲਈ ਰਾਹਤ ਸਮੱਗਰੀ ਭੇਜਣ ਦਾ ਨਿਰਣਾ ਲਿਆ ਸੀ ਤੇ ਹੁਕਮ ਦਿੱਤੇ ਸੀ ਕਿ ਪੰਜਾਬ ਲਈ ਰਾਹਤ ਸਮੱਗਰੀ ਭੇਜੀ ਜਾਵੇ, ਉਹਨਾਂ ਨੇ ਪਰਸੋਂ ਹੋਈ ਮੀਟਿੰਗ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ। 3 ਸਟੇਟਾਂ ਨੇ ਜਿਹ 'ਚ ਹਿਮਾਚਲ, ਉੜੀਸਾ ਤੇ ਕਰਨਾਟਕ, ਤਿੰਨਾਂ ਨੂੰ 4432 ਕਰੋੜ ਮਤਲਬ 4432 ਕਰੋੜ ਰੁਪਈਆ ਜਿਹੜਾ ਕੁਦਰਤੀ ਆਫਤ ਰਾਹਤ ਫੰਡ ਆ ਉਹਦੇ ਵਿੱਚੋਂ ਉਹਨਾਂ ਨੂੰ ਜਾਰੀ ਕਰ ਦਿੱਤਾ ਕਿ ਇਹਨਾਂ ਸੂਬਿਆਂ ਦਾ ਨੁਕਸਾਨ ਹੋਇਆ। ਹੁਣ ਹਿਮਾਚਲ ਉਹ ਸਟੇਟ ਆ ਜਿਹਦਾ ਪਾਣੀ ਸਾਰੇ ਦਾ ਸਾਰਾ ਆ ਕੇ ਭਾਖੜਾ ਬਿਆਸ ਦੇ ਵਿੱਚ ਪਿਆ। ਭਾਖੜਾ ਤੋਂ ਪਾਣੀ ਛੱਡ ਕੇ ਪੂਰੇ ਦਾ ਪੂਰਾ ਪੰਜਾਬ ਜਿਹੜਾ ਉਹ ਉਜੜਿਆ। ਪਰ ਬਦਕਿਸਮਤੀ ਕਿ ਕੇਂਦਰ ਸਰਕਾਰ ਦੀ ਵਿਤਕਰੇ ਵਾਲੀ ਨੀਤੀ ਜਿਹੜੀ ਆ ਉਹ ਅਜੇ ਤੱਕ ਖਤਮ ਨਹੀਂ ਹੋਈ ਤੇ ਉਸ ਵਿਤਕਰੇ ਭਰੀ ਨੀਤੀ ਕਰਕੇ ਪੰਜਾਬ ਦਾ ਨਾਮ ਜਿਹੜਾ ਉਸ ਲਿਸਟ 'ਚੋਂ ਬਾਹਰ ਕਰਤਾ। ਇੱਥੇ ਵੀ ਨਹੀਂ, ਇਹਦੇ ਇਲਾਵਾ ਘੱਟੋ ਘੱਟ 12-13 ਹੋਰ ਸਟੇਟਾਂ ਨੇ ਜਿਨ੍ਹਾਂ 'ਚ ਅਸਾਮ ਆ, ਮੇਘਾਲਿਆ, ਤ੍ਰਿਪੁਰਾ, ਉੱਤਰਾਖੰਡ ਹੈ। ਉਹਦੇ 'ਚ ਹਿਮਾਚਲ, ਬਿਹਾਰ, ਉੜੀਸਾ, ਕਰਨਾਟਕ, ਗੁਜਰਾਤ, ਕੇਰਲ ਤੇ ਮਹਾਰਾਸ਼ਟਰ, ਕੁਝ ਹੋਰ ਵੀ 3-4 ਸਟੇਟਾਂ ਨੇ। ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਕੇਂਦਰ ਨੇ ਆਪਣੇ ਨੁਮਾਇੰਦੇ ਜਿਹੜੇ ਅਲੱਗ-ਅਲੱਗ ਵਿਭਾਗਾਂ ਦੇ ਆ ਉਹਨਾਂ ਨੂੰ ਭੇਜਣ ਦਾ ਫੈਸਲਾ ਕੀਤਾ ਤੇ ਉਹ ਉਹਨਾਂ ਸਟੇਟਾਂ 'ਚ ਪਹੁੰਚ ਗਏ ਕਿ ਉੱਥੇ ਜਿਹੜਾ ਉਹਦਾ ਟੋਟਲ ਜਿਹੜਾ ਸਰਵੇ ਕੀਤਾ ਜਾਵੇ ਕਿ ਕਿੰਨਾ ਨੁਕਸਾਨ ਹੋਇਆ, ਤਾਂ ਕਿ ਉਹਨਾਂ ਨੂੰ ਰਾਹਤ ਸਮੱਗਰੀ ਜਿਹੜੀ ਇਹ ਕੁਦਰਤੀ ਆਫਤਾਂ ਰਾਹਤ ਫੰਡ ਜਿਹੜਾ ਕੇਂਦਰ ਸਰਕਾਰ ਕੋਲ ਆ ਉਹਦੇ ਤੋਂ ਉਹਨਾਂ ਨੂੰ ਜਾਰੀ ਕੀਤੀ ਜਾਵੇ। ਲੇਕਿਨ ਬਦਕਿਸਮਤੀ
ਸਭ ਤੋਂ ਪਹਿਲਾਂ ਇਹ ਤਰਾਸਦੀ ਪੰਜਾਬ ਨਾਲ ਹੋਈ। ਪੰਜਾਬ ਨੇ ਦੇ ਲਈ ਜਿਸ ਵੇਲੇ ਕੇਂਦਰ ਨੇ ਰਾਹਤ ਸਮੱਗਰੀ ਭੇਜਣ ਦਾ ਐਲਾਨ ਕੀਤਾ, ਲੇਕਿਨ ਉਸ ਤੋਂ 3 ਦਿਨ ਬਾਅਦ ਪੰਜਾਬ ਨੂੰ ਨਾ ਤਾਂ ਭੇਜੀ ਗਈ ਰਾਸ਼ੀ ਜਿਹੜੀ 3 ਸਟੇਟਾਂ ਨੂੰ ਭੇਜੀ ਗਈ ਆ ਉਹਦੇ 'ਚ ਪੰਜਾਬ ਦਾ ਨਾਂ, ਤੇ ਨਾ ਹੀ ਜਿੱਥੇ ਉਹਨਾਂ ਨੇ ਆਪਣੀਆਂ ਟੀਮਾਂ ਭੇਜੀਆਂ ਉਹ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ, ਨਾ ਹੀ ਉਸ ਦੇ ਵਿੱਚ ਪੰਜਾਬ ਦਾ ਨਾਂ। ਪੰਜਾਬ ਨੂੰ ਉਹਦੇ ਤੋਂ ਬਿਲਕੁਲ ਜਿਹੜਾ ਉਹ ਬਾਹਰ ਦਾ ਰਸਤਾ ਦਿਖਾ ਦਿੱਤਾ। ਸਾਨੂੰ ਅੱਜ ਦਾ ਇਹ ਪ੍ਰੋਗਰਾਮ ਵੀ ਇਸੇ ਕਰਕੇ ਕਰਨਾ ਪਿਆ ਹੜ੍ਹਾਂ ਦੇ ਉੱਪਰ ਦੁਆਰਾ ਕਿ ਕੇਂਦਰ ਸਰਕਾਰ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੀ ਕੇਂਦਰ 'ਚ ਸਰਕਾਰ ਹੋਵੇ, ਹਮੇਸ਼ਾ ਹੀ ਪੰਜਾਬ ਨਾਲ ਜਿਹੜਾ ਉਹ ਵਿਤਕਰਾ ਜਿਹੜਾ ਉਹ ਨਿਰੰਤਰ ਜਾਰੀ ਆ। ਪੰਜਾਬ ਚਾਹੇ ਉਹ 1947 ਦੀ ਵੰਡ ਹੋਵੇ, ਚਾਹੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਹੋਣ, ਚਾਹੇ ਉਹ ਕਿਸੇ ਵੀ ਰੂਪ 'ਚ ਵਾਪਰੀਆਂ ਹੋਣ, ਪੰਜਾਬ ਆਪਣੇ ਪੈਰਾਂ 'ਤੇ ਦੁਬਾਰਾ ਖੜਾ ਹੋਇਆ। ਪਰ ਇੱਥੇ ਸਮੇਂ ਦੀਆਂ ਸਰਕਾਰਾਂ ਨੇ ਕਦੀ ਵੀ ਉਹਦੇ ਉੱਪਰ ਜਿਹੜਾ ਕਦੀ ਉਹਦੀ ਮਦਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਨਹੀਂ ਕੀਤੀ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਨੂੰ ਨਹੀਂ ਇਹ ਸਮਝ ਆਈ ਕਿ ਉਹਨਾਂ ਦੀ ਕਿਹੜੀ ਮਜਬੂਰੀ ਸੀ। ਪੰਜਾਬ ਦੇ ਐਗਰੀਕਲਚਰ ਵਿਭਾਗ ਆ ਜਿਹਨੇ ਪੂਰਾ ਖੇਤੀਬਾੜੀ ਦਾ ਜਿਹੜੀ ਆ ਉਹਦੀ ਪੂਰੀ ਦੇਖ ਰੇਖ ਕਰਨੀ ਆ, ਨਵੀਆਂ ਕਿਸਮਾਂ ਤਿਆਰ ਕਰਨੀਆਂ ਤੇ ਨਵੇਂ ਬੀਜ ਸਪਲਾਈ ਕਰਨੇ ਆ। ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਨਾਲ ਉਹਨਾਂ ਦਾ ਸੰਬੰਧ ਰਹਿਣਾ ਤੇ ਉਹਨਾਂ ਕਿਸਾਨਾਂ ਨੂੰ ਸਮੇਂ-ਸਮੇਂ ਤੇ ਕਿੰਨੀ ਫਰਟੀਲਾਈਜ਼ਰ, ਕਿੰਨਾ ਉੱਤੇ ਪੈਸਟੀਸਾਈਡ ਤੇ ਕੀ ਕੁਝ ਯੂਜ਼ ਹੋਣਾ, ਕਿਹੜੀ ਨਵੀਂ ਫਸਲ ਬੀਜਣੀ, ਕੀ ਕੁਝ ਕਰਨਾ, ਉਹ ਸਾਰੇ ਦੇ ਉੱਪਰ ਜਿਹੜਾ ਹਮੇਸ਼ਾ ਉਸ ਖੇਤੀਬਾੜੀ ਵਿਭਾਗ ਜਿਹੜਾ ਉਹਦੀ ਜਿਹੜੀ ਆ ਉਹ ਨਿਗਾਹ ਰਹਿੰਦੀ ਹੈ। ਖੇਤੀਬਾੜੀ ਵਿਭਾਗ ਦੀ ਸਟੇਟਮੈਂਟ ਆ ਕਿ ਇਹ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਇਹਦੀ ਨਲਾਇਕੀ ਕਰਕੇ ਪੰਜਾਬ ਦਾ ਨੁਕਸਾਨ ਹੋਇਆ। ਦੂਸਰੇ ਨੇ ਡਾਕਟਰ ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਤੋਂ MLA ਨੇ, ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੌਜੂਦਾ ਚੇਅਰਮੈਨ ਨੇ। ਉਹਨਾਂ ਦੀ ਸਟੇਟਮੈਂਟ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨਲਾਇਕੀ ਆ, ਪਾਣੀ ਛੱਡਣਾ ਸੀ ਤਾਂ ਪਹਿਲਾਂ ਛੱਡ ਦਿੰਦੇ। ਕਿੱਡੀ ਕੁ ਵੱਡੀ ਮਜਬੂਰੀ ਸੀ ਕਿ ਜਦੋਂ ਇੱਕਦਮ ਪਾਣੀ ਜਿਹੜਾ ਸੀ ਉਹ ਜਿਹੜਾ ਉਹਦਾ ਲੈਵਲ ਮਿਥਿਆ ਹੋਇਆ ਸੀ, ਜਦੋਂ ਉਸ ਤੋਂ ਉੱਪਰ ਚਲਾ ਗਿਆ ਤਾਂ ਤੁਸੀਂ ਉਦੋਂ ਪਾਣੀ ਛੱਡਣ ਦਾ ਜਿਹੜਾ ਉਹ ਨਿਰਣਾ ਲੈ ਲਿਆ ਤੇ ਤੁਸੀਂ ਪੰਜਾਬ ਦਾ ਨੁਕਸਾਨ ਕੀਤਾ। ਕਿਤੇ ਨਾ ਕਿਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਲਈ ਜ਼ਿੰਮੇਵਾਰ ਹੈ। ਇੱਕ ਪੰਜਾਬ ਸਰਕਾਰ ਦਾ ਵਿਭਾਗ ਆ, ਦੂਸਰਾ ਪੰਜਾਬ ਸਰਕਾਰ ਦਾ MLA ਵਾ, ਰੂਲਿੰਗ ਪਾਰਟੀ ਦਾ MLA ਆ, ਵੇਅਰ ਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਹੈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਨਹੀਂ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਦੇ 'ਚ ਕੋਈ ਕਸੂਰ ਨਹੀਂ ਹੈ। ਬਰਸਾਤ ਹੋ ਗਈ, ਜੇ ਉਹ ਪਾਣੀ ਨਹੀਂ ਸੀ ਛੱਡਦੇ ਤਾਂ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਪੂਰਾ ਉਹ ਕੰਪਲੈਕਸ ਬਣਿਆ ਹੋਇਆ ਸੀ ਉਹਨੇ ਟੁੱਟ ਜਾਣਾ ਸੀਗਾ ਤੇ ਟੁੱਟ ਕੇ ਪੂਰਾ ਪੰਜਾਬ ਬਰਬਾਦ ਹੋ ਜਾਣਾ ਸੀ। ਕੈਪਟਨ ਸਾਹਿਬ ਦੀ ਇਹ ਸਟੇਟਮੈਂਟ ਜਿਹੜੀ ਆ, ਜਿਹੜੇ 13 ਜ਼ਿਲ੍ਹੇ ਪ੍ਰਭਾਵਿਤ ਹੋਏ ਆ, ਅਸੀਂ ਪਿਛਲਾ ਐਪੀਸੋਡ ਸੀ ਅਸੀਂ ਉਦੋਂ 8 ਤੱਕ ਸੀ, ਅੱਜ 13 ਜ਼ਿਲ੍ਹਿਆਂ ਤੱਕ ਇਹ ਨੌਬਤ ਆ ਚੁੱਕੀ ਆ। 13 ਜ਼ਿਲ੍ਹਿਆਂ ਦਾ ਵਿੱਚ ਜਿਹੜਾ ਨੁਕਸਾਨ ਹੋਇਆ, ਜਿਹੜੇ ਲੋਕ ਘਰਾਂ ਤੋਂ ਬੇਘਰ ਹੋਏ ਨੇ, ਕਈਆਂ ਦੇ ਘਰ ਦੇ ਵਿੱਚ ਵਿਆਹ ਰੱਖੇ ਹੋਏ ਸੀ, ਦਾਜ ਦਹੇਜ ਬਣਿਆ ਹੋਇਆ ਸੀ, ਉਹ ਸਾਰਾ ਕੁਝ ਜਿਹੜਾ ਉਹ ਬਰਬਾਦ ਹੋ ਗਿਆ। ਪੂਰੇ ਦਾ ਪੂਰਾ ਉਹਨਾਂ ਦਾ ਜ਼ਮੀਨ ਜਿਹੜੀ ਸੀ ਉੱਥੇ 5-5, 6-6 ਫੁੱਟ ਇੰਨੀ ਰੇਬ ਚੜ੍ਹ ਚੁੱਕੀ ਹੈ ਕਿ ਜਿਹੜੀ ਆਉਣ ਵਾਲੇ ਹੋ ਸਕਦਾ 4-4 ਸਾਲਾਂ 'ਚ ਵੀ ਉਹਦਾ ਕੋਈ ਹੀਲਾ ਵਸੀਲਾ ਨਾ ਹੋਵੇ ਤੇ ਉਹ ਫਸਲ ਬੀਜਣ ਦੇ ਵੀ ਯੋਗ ਨਾ ਹੋਵੇ। ਲੇਕਿਨ ਕੈਪਟਨ ਸਾਹਿਬ ਕਿਤੇ ਨਾ ਕਿਤੇ ਬੜੇ ਕਟਾਸ ਵੀ ਆ ਰਹੇ ਨੇ ਲੋਕਾਂ ਦੇ ਕਿ ਜਿਸ ਤਰ੍ਹਾਂ ਕੇਂਦਰ 'ਚ ਬੈਠੀ BJP ਸਰਕਾਰ, ਜਿਨ੍ਹਾਂ ਨੇ ਜਿਸ ਤਰ੍ਹਾਂ ਪੀ ਚਿਦੰਬਰਮ ਜਿਹੜਾ ਉਹਨੂੰ ਕੰਧ ਟੱਪ ਕੇ ਘਰ ਤੋਂ ਚੱਕਿਆ, ਵੈਸੇ ਤਾਂ ਦੋਸ਼ੀ ਕੋਈ ਵੀ ਆ ਉਹਨੂੰ ਪਕੜਨਾ ਚਾਹੀਦਾ, ਅਸੀਂ ਕੋਈ ਉਹਨਾਂ ਦੇ ਹਮਾਇਤੀ ਨਹੀਂ, ਲੇਕਿਨ ਉਹਦੇ ਨਾਲ ਕਿਤੇ ਨਾ ਕਿਤੇ ਇਹ ਆਮ ਗੱਲ ਇੱਕ ਪੂਰੇ ਮੀਡੀਆ 'ਚ ਜਿਹੜੀ ਉਹ ਚੱਲ ਰਹੀ ਆ ਕਿ ਕੈਪਟਨ ਸਾਹਿਬ ਵੀ ਕਿਤੇ ਨਾ ਕਿਤੇ ਕੇਂਦਰ ਦੀ ਜਿਹੜੀ ਆ ਉਹਦੀ ਹਾਂ ਦੇ ਹਾਂ ਵਿੱਚ ਹਾਂ ਜਿਹੜੀ ਮਿਲਾ ਰਹੇ ਆ। ਕਿਤੇ ਨਾ ਕਿਤੇ ਉਹਨਾਂ ਦਾ ਜਵਾਈ ਤੇ ਉਹਨਾਂ ਦਾ ਪੁੱਤਰ ਜਿਹੜਾ ED ਦਾ ਸਾਹਮਣਾ ਕਰ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਲਈ ਉਹ ਹਰ ਵਾਰ ਭਾਵੇਂ ਉਹ ਪੰਜਾਬ ਦੇ ਵਿਰੁੱਧ ਜਾਂਦਾ ਹੋਵੇ, ਪਰ ਉਹ ਹਮੇਸ਼ਾ ਜੋ ਕੇਂਦਰ ਸਰਕਾਰ ਦਾ ਨਿਰਣਾ ਉਹਦੇ ਫੇਵਰ 'ਚ ਖੜਦੇ ਆ। ਚਾਹੇ ਉਹ ਕਰਤਾਰਪੁਰ ਕੋਰੀਡੋਰ ਦਾ ਮਸਲਾ ਸੀ, ਉੱਥੇ ਨਵਜੋਤ ਸਿੱਧੂ ਦੇ ਵਿਰੁੱਧ ਜਦੋਂ ਕੇਂਦਰ ਸਰਕਾਰ ਤੇ BJP ਤੇ ਅਕਾਲੀ ਦਲ ਹੋਇਆ ਤੇ ਉੱਥੇ ਕੈਪਟਨ ਸਾਹਿਬ ਵੀ ਉਹਨਾਂ ਦੇ ਵਿਰੁੱਧ ਹੋ ਗਏ। ਜੇ ਜਨਰਲ ਬਾਜਵਾ ਨੂੰ ਧਮਕੀ ਜੇ
ਕੇਂਦਰ ਸਰਕਾਰ ਦਿੰਦਾ ਤੇ ਕੈਪਟਨ ਸਾਹਿਬ ਉਸ ਤੋਂ ਪਹਿਲਾਂ ਉਹਨਾਂ ਨੂੰ ਦੇ ਦਿੰਦੇ ਆ। ਕੈਪਟਨ ਸਾਹਿਬ ਦੀਆਂ ਮਜਬੂਰੀਆਂ। ਲੇਕਿਨ ਕੈਪਟਨ ਸਾਹਿਬ ਇਹਦੇ ਨਾਲ ਹੀ ਇੱਕ ਸਟੇਟਮੈਂਟ ਹੋਰ ਦਿੰਦੇ ਆ, ਕਹਿੰਦੇ ਅਸੀਂ 1000 ਕਰੋੜ ਰੁਪਇਆ ਕੇਂਦਰ ਸਰਕਾਰ ਤੋਂ ਮੰਗਿਆ। ਅਕਾਲੀ ਦਲ ਕਹਿੰਦਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਪੈਸੇ ਮੰਗਣੇ ਹੀ ਨਹੀਂ ਆਏ। ਹੁਣ ਇਹ ਵੀ ਸਮਝ ਨਹੀਂ ਆਉਂਦੀ ਕਿ ਅਕਾਲੀ ਦਲ ਕੇਂਦਰ 'ਚ ਭਾਈਵਾਲਾ, ਅਕਾਲੀ ਦਲ ਤੇ ਪੰਜਾਬ ਬੀਜੇਪੀ ਦਾ ਜੂੰਟ ਜਾਵੇ ਦਿੱਲੀ ਜਾ ਕੇ ਕੇਂਦਰ ਸਰਕਾਰ ਕੋਲੇ ਰੋਵੇ ਕਿ ਪੰਜਾਬ ਸਾਰਾ ਬਰਬਾਦ ਹੋ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਜਿਹੜਾ ਉਹ ਕੇਂਦਰ ਸਰਕਾਰ ਕੋਲ ਆ, ਤੇ ਕੇਂਦਰ ਸਰਕਾਰ ਦੀ ਨਲਾਇਕੀ ਕਰਕੇ, ਉਸ ਬੋਰਡ ਦੀ ਨਲਾਇਕੀ ਕਰਕੇ, ਉਹਦੇ ਪ੍ਰਬੰਧਕਾਂ ਦੀ ਨਲਾਇਕੀ ਕਰਕੇ ਪੰਜਾਬ ਦਾ ਇੰਨਾ ਨੁਕਸਾਨ ਹੋਇਆ, ਤੇ ਉਸ ਨੁਕਸਾਨ ਦੀ ਭਰਪਾਈ ਕਰੋ। ਤਾਂ ਤੁਸੀਂ ਤਾਂ ਉਹਨੂੰ ਉਸ ਲਿਸਟ 'ਚੋਂ ਬਾਹਰ ਕੱਢ ਦਿੱਤਾ। ਨਾ ਕੋਈ ਮਾਲੀ ਮਦਦ ਜਿਹੜੀ ਸੀ ਉਹਦੀ ਦੇਣ ਦੀ ਤੁਸੀਂ ਕੋਸ਼ਿਸ਼ ਕੀਤੀ, ਤੇ ਨਾ ਹੀ ਉੱਥੇ ਆਪਣੀ ਟੀਮ ਭੇਜਣ ਦਾ ਤੁਸੀਂ ਨਿਰਣਾ ਲਿਆ ਕਿ ਜਿਹੜੀ ਜਾ ਕੇ ਸਰਵੇ ਕਰ ਸਕੇ ਕਿ ਉੱਥੇ ਕਿੰਨਾ ਨੁਕਸਾਨ ਹੋਇਆ। ਕਿਹੋ ਜਿਹੀ ਤਰਾਸਦੀ ਆ। ਕੈਪਟਨ ਸਾਹਿਬ ਕਹਿੰਦੇ ਆ ਕਿ ਅਸੀਂ 1000 ਕਰੋੜ ਰੁਪਏ ਦੀ ਮੰਗ ਕੀਤੀ ਆ, ਜੇ ਕੇਂਦਰ ਦੇਵੇਗਾ ਤਦ ਵੀ ਠੀਕ ਆ, ਜੇ ਨਹੀਂ ਦੇਵੇਗਾ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਚੱਲਦੇ ਜਿਹੜੇ ਸਾਡੇ ਕਾਰਜ ਨੇ, ਜਿਹੜੇ ਡਿਵੈਲਪਮੈਂਟ ਦੇ ਨੇ, ਉਹ ਸਾਰੇ ਰੋਕ ਕੇ ਇਹਨਾਂ ਲੋਕਾਂ ਦੀ ਮਦਦ ਕਰਾਂਗੇ। ਹੁਣ ਸਮਝ ਨਹੀਂ ਆਉਂਦੀ ਕਿ 2.5 ਸਾਲ ਦੇ ਵਿੱਚ ਪੰਜਾਬ 'ਚ ਕਿਹੜਾ ਕਾਰਜ ਚੱਲਿਆ, ਕਿਹੜੀ ਜਗ੍ਹਾ 'ਤੇ ਡਿਵੈਲਪਮੈਂਟ ਹੋਈ। ਸੜਕਾਂ ਟੁੱਟੀਆਂ ਪਈਆਂ, ਸਕੂਲਾਂ 'ਚ ਅਧਿਆਪਕ ਨਹੀਂ, ਸਕੂਲਾਂ ਦੀਆਂ ਬਿਲਡਿੰਗਾਂ ਤੁਹਾਡੀਆਂ ਟੁੱਟੀਆਂ ਪਈਆਂ। 1996 ਤੋਂ ਲੈ ਕੇ ਕਾਲਜਾਂ 'ਚ ਤੁਸੀਂ ਰੈਗੂਲਰ ਅਧਿਆਪਕ ਨਹੀਂ ਭਰਤੀ ਕਰ ਸਕੇ। ਉਹ ਕਾਲਜ ਤੁਹਾਡੇ ਸਰਕਾਰੀ ਕਾਲਜ 43 ਨੇ ਪੂਰੇ ਪੰਜਾਬ 'ਚ, ਉਹ 2028 'ਚ ਇੱਕ ਵੀ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਅਧਿਆਪਕ ਨਹੀਂ ਹੋਣਾ। ਕਿਹਨਾਂ ਨੂੰ ਪ੍ਰਿੰਸੀਪਲ ਲਾਉਂਗੇ, ਕਿਹੜੇ ਟੀਚਰ ਜਿਹੜੇ ਉਹ ਬੱਚਿਆਂ ਨੂੰ ਪੜ੍ਹਾਉਣਗੇ, ਕਿ ਕਿਹੜੇ ਬੰਨੇ ਨੂੰ ਤੁਸੀਂ ਸਟੇਟ ਨੂੰ ਲੈ ਕੇ ਚੱਲੇ ਹੋ। ਤੇ ਸਮਝ ਨਹੀਂ ਆਉਂਦੀ ਕਿ ਕਿਹੜੇ ਡਿਵੈਲਪਮੈਂਟ ਦੇ ਕਾਰਜ ਪੂਰੇ ਪੰਜਾਬ ਦੇ ਰੋਕ ਕੇ ਹੜ੍ਹ ਪ੍ਰਭਾਵਿਤ ਜਿਹੜਾ ਏਰੀਆ ਉਹਦੇ ਵਿੱਚ ਕਹਿੰਦੇ ਅਸੀਂ ਇਹਨਾਂ ਦੀ ਮਦਦ ਕਰਾਂਗੇ। ਪਤਾ ਨਹੀਂ ਕੈਪਟਨ ਸਾਹਿਬ ਕਿਹੜੀ ਮਦਦ ਕਰਨ ਚੱਲੇ ਨੇ। ਕੈਪਟਨ ਸਾਹਿਬ ਦੀ ਕੀ ਮਜਬੂਰੀ ਆ, ਇਹੀ ਸਮਝ ਤੋਂ ਬਾਹਰ ਹੋ ਰਹੀ ਆ। ਰਹੀ ਗੱਲ ਕੇਂਦਰ ਸਰਕਾਰ ਦੀ, ਰਹੀ ਗੱਲ ਬੀਜੇਪੀ ਦੀ, ਤੇ ਰਹੀ ਗੱਲ ਅਕਾਲੀ ਦਲ ਦੀ। ਹੁਣ ਜਿੰਨੇ ਵੱਡੇ ਲੈਵਲ 'ਤੇ ਇੱਥੇ ਨੁਕਸਾਨ ਹੋਇਆ ਉਹਦੀ ਭਰਪਾਈ ਕਿਹਨੇ ਕਰਨੀ ਸੀ। ਜੇ ਸੂਬਾ ਸਰਕਾਰਾਂ ਸਮਰਥ ਨਹੀਂ ਹੁੰਦੀਆਂ, ਉਹਨਾਂ ਕੋਲ ਇੰਨਾ ਕੁਛ ਨਹੀਂ ਹੁੰਦਾ ਕਿ ਜਿਹੜਾ ਉਹ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ, ਤਾਂ ਫਿਰ ਕੇਂਦਰ ਸਰਕਾਰ ਜਿਹੜੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਕਿ ਇੱਕ ਸਪੈਸ਼ਲ ਤੌਰ 'ਤੇ ਜਿਹੜਾ ਕੁਦਰਤੀ ਆਫਤ ਗਿਣੀ ਜਾਂਦੀ ਆ, ਕਿ ਪਤਾ ਨਹੀਂ ਹੁੰਦਾ ਕਿਸ ਟਾਈਮ ਕਿਹੜੀ ਕੁਦਰਤੀ ਆਫਤ ਆ ਗਈ, ਉਹਦੇ ਜਿਹੜਾ ਨੁਕਸਾਨ ਹੋਇਆ, ਉਹ ਜਿਹੜਾ ਰਾਹਤ ਕੋਸ਼ ਫੰਡ ਹੁੰਦਾ, ਉਹ ਜਿਹੜਾ ਹੁੰਦਾ ਉਹਦੇ ਵਿੱਚੋਂ ਜਿਹੜਾ ਪੈਸਾ ਉਹ ਸਟੇਟ ਨੂੰ ਰਿਲੀਜ਼ ਕੀਤਾ ਜਾਂਦਾ, ਜਿਹੜਾ ਨਾ ਤਾਂ ਉਹਨਾਂ ਨੂੰ ਕੋਈ ਕਰਜ਼ੇ ਦੇ ਰੂਪ 'ਚ ਦਿੱਤਾ ਜਾਂਦਾ ਲੋਨ ਦੇ, ਤੇ ਨਾ ਹੀ ਉਹ ਵਾਪਸੀਯੋਗ ਹੁੰਦਾ। ਉਹ ਉੱਥੇ ਉਸ ਵੇਲੇ ਜਿਹੜੀ ਕੁਦਰਤੀ ਆਫਤ ਆਈ ਆ ਉਹਦੇ ਵਿੱਚ ਉਹ ਵੰਡਣ ਦੇ ਲਈ ਹੁੰਦਾ, ਤਾਂ ਕਿ ਲੋਕ ਜਿਹੜੇ ਉਹ ਆਪਣੇ ਪੈਰਾਂ 'ਤੇ ਖੜੇ ਹੋ ਜਾਣ। ਪਰ ਬੜੀ ਬਦਕਿਸਮਤੀ, ਨਾ ਕੇਂਦਰ ਸਰਕਾਰ ਤੇ ਨਾ ਸੂਬਾ ਸਰਕਾਰ ਦੋਨਾਂ ਨੇ ਰਹਿੰਦੇ ਸਮੇਂ ਦੇ ਉੱਪਰ ਕੋਈ ਠੋਸ ਫੈਸਲੇ ਜਿਹੜੇ ਉਹ ਲਏ ਆ। ਸ਼ਾਇਦ ਜੇ ਕੋਈ ਫੰਡ ਆਇਆ ਤਾਂ ਉਹ ਫੰਡਾਂ ਦੀ ਹਾਲਾਤ ਕੀ ਹੋਏਗੀ, ਪਟਵਾਰੀ ਤੋਂ ਲੈ ਕੇ ਕਾਨੂੰਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ, SDM, ADC, DC ਤੇ ਕਮਿਸ਼ਨਰ ਤੱਕ ਕੀ ਹਾਲਤਾਂ ਹੋਣਗੀਆਂ, ਕੀ ਉਹ ਉੱਥੋਂ ਤੱਕ ਪਹੁੰਚੇਗਾ ਸਾਰਾ ਕੁਝ। ਅਜੇ ਤੱਕ ਸਰਕਾਰ ਵੱਲੋਂ ਸੁੱਕਾ ਚਾਰਾ ਤੇ ਹਰੇ ਚਾਰੇ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਲੋਕਾਂ ਦੀ ਹਾਲਾਤ ਕੀ ਆ, ਸਰਕਾਰ ਸੁੱਤੀ ਪਈ ਆ, ਸਵਾਏ ਆਪਣੇ ਹੈਲੀਕਾਪਟਰ ਦੇ ਉੱਪਰ ਚੜ੍ਹ ਕੇ ਸਰਵੇਖਣ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਇਹਦੇ ਨਾਲ ਕਿੰਨੀ ਦੇਰ ਤੱਕ ਜਿਹੜਾ ਉਹ ਲੋਕਾਂ ਦੀ ਭਰਪਾਈ ਜਿਹੜੀ ਆ ਉਹ ਤੁਸੀਂ ਕਰੋਗੇ। ਚਾਹੀਦਾ ਤਾਂ ਇਹ ਸੀ ਮੌਕੇ ਦੇ ਉੱਪਰ ਜਿਹੜੇ ਸੀ ਠੋਸ ਫੈਸਲੇ ਲੈਣੇ ਚਾਹੀਦੇ ਸੀ, ਪਰ ਨਹੀਂ ਲਏ ਗਏ। ਪਰ ਫਿਰ ਵੀ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਉੱਠ ਕੇ ਸਾਹਮਣੇ ਆਈਆਂ ਨੇ, ਪੂਰਾ ਭਾਰਤ ਵਰਸ਼ ਨਹੀਂ ਪੂਰੀ ਦੁਨੀਆ ਦੇ ਵਿੱਚ ਖਾਲਸਾ ਏਡ ਜਿਹੜੀ ਆ ਉਹ ਸੰਸਥਾ ਮੰਨੀ ਗਈ ਆ। ਜਿਸ ਤਨਦੇਹੀ ਨਾਲ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਉਹਨਾਂ ਦੇ ਨਾਲ ਕੋਈ ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ, ਚਾਹੇ ਉਹ ਦਵਾਈਆਂ ਦਾ ਇੰਤਜ਼ਾਮ ਆ, ਚਾਹੇ ਉਹ ਖਾਣ ਦਾ ਪ੍ਰਬੰਧ ਆ, ਤੇ ਚਾਹੇ ਪਾਣੀ ਪੀਣ ਦਾ ਪ੍ਰਬੰਧ ਆ, ਉਹਨਾਂ ਡਟ ਕੇ ਕੀਤਾ ਔਰ ਡਟ ਕੇ ਕਰ ਰਹੇ ਨੇ। ਔਰ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ
ਕਟਾਸ ਵੀ ਜਿਹੜੇ ਆ ਉਹ ਬੜੇ ਵੱਡੇ ਲੈਵਲ ਤੇ ਜਿਹੜੇ ਆ ਉਹ ਇਹਨਾਂ ਸਰਕਾਰਾਂ ਤੇ ਕੱਸੇ ਜਾਂਦੇ, ਜਿਹੜੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਇੱਥੇ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਜਿਹੜਾ ਉਹ ਭੰਡਣ ਦੀ ਜਿਹੜੀ ਸੀ ਉਹ ਕੋਸ਼ਿਸ਼ ਕੀਤੀ ਸੀ। ਤੇ ਉਹ ਕਿਤੇ ਨਾ ਕਿਤੇ ਅੱਜ ਜਿਹੜੀ ਹਾਲਾਤ ਬਣੀ ਹੋਈ ਆ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਆ ਹੁਣ ਸੋਸ਼ਲ ਮੀਡੀਆ ਤੇ ਕੀ ਘੁੰਮ ਰਿਹਾ ਕਿ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਲਾਹਨਤਾਂ ਪਾਉਣ ਨੂੰ ਦਿਲ ਕਰਦਾ ਇਹਨਾਂ ਸਰਕਾਰਾਂ ਨੂੰ। ਸੋਸ਼ਲ ਮੀਡੀਆ ਤੇ ਇੰਨੀ ਕੁ ਤਾਦਾਦ 'ਚ ਇਹ ਸਭ ਕੁਝ ਘੁੰਮ ਰਿਹਾ। ਕੁਝ ਲੋਕਾਂ ਨੇ WhatsApp ਤੇ ਆਪਣੇ ਸਟੇਟਸ ਵੀ ਪਾ ਦਿੱਤੇ ਆ ਕਿ ਕੁਝ ਅੱਤਵਾਦੀ ਜਿਹੜੇ ਆ ਉਹ ਪੰਜਾਬ 'ਚੋਂ ਘੁੰਮਦੇ ਦੇਖੇ ਗਏ, ਜਿਵੇਂ ਕਿ ਪਹਿਲਾਂ ਹਮੇਸ਼ਾ ਸਰਕਾਰਾਂ ਦਾ ਹੁੰਦਾ ਸੀ ਕਿ ਅੱਤਵਾਦੀ ਦੇਖੇ ਗਏ। ਮਤਲਬ ਲੋਕਾਂ ਨੇ ਸਟੇਟਸ ਪਾ ਦਿੱਤਾ ਕਿ ਕੁਝ ਅੱਤਵਾਦੀ ਪੰਜਾਬ 'ਚ ਘੁੰਮਦੇ ਦੇਖੇ ਗਏ, ਜਿਨ੍ਹਾਂ ਦੇ ਸਿਰ ਤੇ ਦਾਲ ਦੇ ਡਰਮ ਤੇ ਰੋਟੀਆਂ ਦੇ ਟੋਕਰੇ ਤੇ ਗਲ ਤੱਕ ਉਹਨਾਂ ਦੇ ਪਾਣੀ ਸੀ, ਤੇ ਬਿਨਾਂ ਭੇਦਭਾਵ ਜਿਹੜਾ ਉਹ ਸਾਰਿਆਂ ਨੂੰ ਲੰਗਰ ਛਕਾ ਰਹੇ ਸੀ। ਕਿਤੇ ਨਾ ਕਿਤੇ ਸੂਬਾ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਨੇ ਕਿ ਤੁਹਾਡੀਆਂ ਗਲਤੀਆਂ, ਤੁਹਾਡੀਆਂ ਨਲਾਇਕੀਆਂ ਕਰਕੇ ਇਹ ਕੁਛ ਜਿਹੜਾ ਉਹ ਵਾਪਰਿਆ। ਲੇਕਿਨ ਫਿਰ ਵੀ ਮੈਂ ਕਹਿੰਦਾ ਤਾਰੀਫ ਕਰਨੀ ਬਣਦੀ ਆ ਖਾਲਸਾ ਏਡ ਦੀ, ਉਹਦੇ ਨਾਲ ਸਮਾਜ ਸੇਵੀ ਜਥੇਬੰਦੀਆਂ ਦੀ। ਚਾਹੇ ਉਹ ਹੇਮਕੁੰਟ ਸਾਹਿਬ ਦੇ ਵਿੱਚ ਕਿੱਡੀ ਵੱਡੀ ਤਰਾਸਦੀ ਜਦੋਂ ਉਤਰਾਂਚਲ 'ਚ ਆਈ, ਉੱਥੇ ਵੀ ਉਹ ਜਿਸ ਰੂਪ 'ਚ ਬਹੁੜੇ, ਇਹ ਖਾਲਸਾ ਏਡ ਹੀ ਸੀ। ਇਹਦੇ ਨਾਲ ਬਾਕੀ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ। ਇਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਪੂਰੇ ਭਾਰਤ ਦੇ ਵਿੱਚ ਜਿਸ ਵੀ ਸੂਬੇ ਦੇ ਵਿੱਚ ਇਹ ਹਾਲਾਤ ਬਣੀ, ਚਾਹੇ ਉਹ ਭੁਚਾਲ ਆਏ, ਚਾਹੇ ਕੋਈ ਹੋਰ ਤਰਾਸਦੀ ਹੋਈ, ਤੇ ਚਾਹੇ ਹੜ੍ਹਾਂ ਦਾ ਮੌਕਾ ਹੋਇਆ, ਇਹਨਾਂ ਜਾ ਕੇ ਉਹਨਾਂ ਦੀ ਸੇਵਾ ਕੀਤੀ। ਈਰਾਨ ਤੇ ਇਰਾਕ 'ਚ ਕੀਤੀ, ਇਹਨਾਂ ਨੇ ਅਫਗਾਨਿਸਤਾਨ 'ਚ ਕੀਤੀ। ਕਿਹੜੀ ਜਗ੍ਹਾ ਛੱਡੀ ਆ ਕਿ ਜਿੱਥੇ ਖਾਲਸਾ ਏਡ ਨਹੀਂ ਗਈ। ਇਹ ਜਿਹੜਾ ਕਟਾਸ ਇਸ ਵੇਲੇ ਇਹ ਤਦ ਆਇਆ, ਮੂੰਹ 'ਚੋਂ ਅੱਤਵਾਦੀ ਸ਼ਬਦ ਕੱਢਣ ਨੂੰ ਦਿਲ ਨਹੀਂ ਸੀ ਕਰਦਾ, ਲੇਕਿਨ ਇਸ ਕਰਕੇ ਕੱਢਿਆ ਕਿ ਸਮੇਂ ਦੀਆਂ ਸਰਕਾਰਾਂ ਨੂੰ ਘੱਟੋ ਘੱਟ ਲਾਹਨਤ ਪਾਈ ਜਾ ਸਕੇ, ਉਹਨਾਂ ਨੂੰ ਪਤਾ ਲੱਗ ਜਾਵੇ ਕਿ ਉਹਨਾਂ ਦੀਆਂ ਅੱਜ ਤੱਕ ਇਸ ਕੌਮ ਲਈ ਕੀ ਉਹਨਾਂ ਦੀ ਜਿਹੜੀ ਨਿਗਾਹ ਰਹੀ ਆ, ਉਹਨਾਂ ਦੇ ਕੀ ਨਜ਼ਰੀਆ ਰਿਹਾ, ਤੇ ਅੱਜ ਉਹੀ ਕੌਮ ਜਿਹੜੀ ਉਹ ਚੱਕੀ ਫਿਰਦੀ ਆ ਪੂਰੇ ਦਾ ਪੂਰਾ ਹੜ੍ਹ ਪ੍ਰਭਾਵਿਤ ਏਰੀਆ ਜਿਹੜਾ ਉਹਨੂੰ ਸਿਰਾਂ 'ਤੇ। ਜਿਹੜੇ ਬਾਕੀ ਗਵਾਂਢੀ ਦੋ ਸੂਬੇ ਆ ਉਹਨਾਂ ਦੀ ਗੱਲ ਕਰਨੀ ਬਣਦੀ, ਜਿਨ੍ਹਾਂ ਨੇ ਬਾਤ ਨਹੀਂ ਪੁੱਛੀ, ਜਿੱਥੇ ਕਿ ਪਾਣੀ ਫਰੀ 'ਚ ਜਾਂਦਾ, ਚਾਹੇ ਉਹ ਹਰਿਆਣਾ, ਚਾਹੇ ਦਿੱਲੀ, ਤੇ ਚਾਹੇ ਰਾਜਸਥਾਨ। 3 ਸਟੇਟਾਂ ਨੂੰ ਬਿਜਲੀ ਵੀ ਫਰੀ 'ਚ ਜਾਂਦੀ ਆ। ਸੁਣ ਕੇ ਹੈਰਾਨ ਹੋਵੋਗੇ ਕਿ ਦਿੱਲੀ ਨੂੰ ਅੱਜ ਵੀ ਬਿਜਲੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਸਿਰਫ 50 ਪੈਸੇ ਯੂਨਿਟ ਦੇ ਹਿਸਾਬ ਨਾਲ ਮਿਲ ਰਹੀ ਆ, ਤੇ ਪੰਜਾਬ ਆਪਣੇ ਪਾਵਰ ਪਲਾਂਟ ਲਾ ਕੇ ਉੱਥੋਂ ਲੋਕਾਂ ਨੂੰ 8.5-9 ਰੁਪਏ ਤੱਕ ਬਿਜਲੀ ਜਿਹੜੀ ਉਹ ਸਪਲਾਈ ਕਰ ਰਿਹਾ। ਹਰਿਆਣਾ ਤੇ ਹਿਮਾਚਲ ਨੂੰ 2 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ ਬਿਜਲੀ ਜਿਹੜੀ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਦਿੱਤੀ ਜਾ ਰਹੀ ਆ। ਦਿੰਦਾ ਕੌਣ ਆ? ਕੇਂਦਰ ਸਰਕਾਰ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਿਆ ਕਿੱਥੇ ਆ? ਪੰਜਾਬ ਦੀ ਧਰਤੀ ਤੇ, ਕੰਟਰੋਲ ਕੇਂਦਰ ਕੋਲੇ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਆ? ਹੁਣ ਸਮਝ ਨਹੀਂ ਆਉਂਦੀ ਕਿ ਕੀ ਉਸ ਪਾਣੀ ਦਾ ਲੈਵਲ 1680 ਫੁੱਟ ਤੇ ਹੀ ਰੱਖਣਾ ਜ਼ਰੂਰੀ ਸੀ? ਕੀ ਤੁਸੀਂ 1600 ਤੇ ਨਹੀਂ ਸੀ ਰੱਖ ਸਕਦੇ? ਹੁਣ ਕਹਿੰਦੇ ਆ ਕਿ ਇੱਕਦਮ ਬਰਸਾਤ ਆ ਗਈ, ਉਹਦਾ ਕਰਕੇ ਵਾਟਰ ਲੈਵਲ ਜਿਹੜਾ ਵੱਧ ਗਿਆ। ਤੁਸੀਂ 1600 ਤੇ ਰੱਖ ਲੈਂਦੇ, 1500 ਤੇ ਰੱਖ ਲੈਂਦੇ, ਹੌਲੀ ਹੌਲੀ ਕਰਕੇ 10 ਦਿਨ ਪਹਿਲਾਂ ਪਾਣੀ ਛੱਡ ਦਿੰਦੇ, ਤਾਂ ਕਿ ਜੋ ਲੋਕਾਂ ਦੀ ਇਹ ਤਰਾਸਦੀ ਹੋਈ ਇਹ ਨਾ ਹੁੰਦੀ, ਤਾਂ ਲੋਕ ਇਸ ਕਦਰ ਜੋ ਉਹਨਾਂ ਦਾ ਨੁਕਸਾਨ ਹੋਇਆ ਉਹ ਨਾ ਹੁੰਦਾ। ਪਰ ਬਦਕਿਸਮਤੀ ਰਹਿੰਦੇ ਸਮੇਂ ਤੁਸੀਂ ਫੈਸਲੇ ਨਹੀਂ ਲਏ ਤੇ ਪੰਜਾਬ ਸਾਰੇ ਦਾ ਨੁਕਸਾਨ ਕਰਤਾ। ਰਹੀ ਗੱਲ ਹੁਣ ਭਰਪਾਈ ਕਰਨ ਦੀ, ਤਾਂ ਉੱਥੇ ਸੂਬਾ ਸਰਕਾਰ ਜਿਹੜੀ ਉਹਦੇ ਹੱਥ ਖੜੇ ਆ, ਤੇ ਕੇਂਦਰ ਸਰਕਾਰ ਜਿਹੜਾ ਉਹ ਇੱਥੋਂ ਪੈਰ ਪਿੱਛੇ ਖਿੱਚ ਗਿਆ। ਹੁਣ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਤੇ BJP ਦਾ ਸਟੇਟ ਯੂਨਿਟ ਜਿਹੜਾ ਉਹ ਦੋਨੋਂ ਦਿੱਲੀ ਜਾਣਗੇ, ਜਾ ਕੇ ਕਹਿਣਗੇ ਅਸੀਂ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਆਏ ਹਾਂ, ਤਾਂ ਉਹਨਾਂ ਨੇ ਇਹ ਇੰਨੀ ਰਾਸ਼ੀ ਜਿਹੜੀ ਪੰਜਾਬ ਲਈ ਜਾਰੀ ਕਰਨ ਦੀ ਜਿਹੜੀ ਆ ਉਹ ਗੱਲ ਸਾਡੀ ਮੰਨ ਲਈ ਆ। ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਜਿਹੜੀ ਆ ਉਹ ਗੱਲ ਚੱਲੇਗੀ। ਹੁਣ ਸਵਾਲ ਤਾਂ ਇਹ ਸੀ, ਉੱਥੋਂ ਦੀ ਹਾਲਾਤ ਦੇਖੋ, ਹਾਲਾਤ ਕੀ ਬਣੀ ਹੋਈ ਆ। ਉਸ ਹਾਲਾਤ ਦੇ ਉੱਪਰ ਵੀ ਤੁਸੀਂ ਸਿਆਸਤ ਤੋਂ ਬਾਜ਼ ਨਹੀਂ ਆਉਂਦੇ। ਕਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਉਹ ਨੇ ਜਿਹੜੀਆਂ ਹਰ ਰੋਜ਼ ਲੋਕਾਂ ਕੋਲੇ ਇਕੱਠਾ ਕਰਕੇ ਧਨ ਜਿਹੜੀ ਅਲੱਗ-ਅਲੱਗ ਸੰਸਥਾਵਾਂ ਚਲਾ ਰਹੀਆਂ, ਉਹ ਨਹੀਂ ਗਈਆਂ। ਆਮ ਲੋਕ
ਘੱਟੋ ਘੱਟ 10 ਜ਼ਿਲ੍ਹਿਆਂ ਤੋਂ ਉੱਥੇ ਬੌੜੇ ਆ ਜਿਹੜੇ ਹਰਾ ਚਾਰਾ ਤੇ ਸੁੱਕਾ ਚਾਰਾ ਲੈ ਕੇ ਗਏ ਆ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਜਾਣਾ ਕਿਸ ਏਰੀਏ 'ਚ ਆ। ਉਹ ਉਸ ਏਰੀਏ 'ਚ ਜਾ ਕੇ ਅਲੱਗ-ਅਲੱਗ ਲੋਕਾਂ ਤੋਂ ਪੁੱਛ ਰਹੇ ਆ ਕਿ ਸਾਨੂੰ ਦੱਸੋ ਜਿਹੜੀ ਜਗ੍ਹਾ ਦੇ ਉੱਤੇ ਜ਼ਰੂਰਤ ਆ ਅਸੀਂ ਉੱਥੇ ਇਹ ਸੁੱਕਾ ਚਾਰਾ ਤੇ ਹਰਾ ਚਾਰਾ ਜਿਹੜਾ ਪਹੁੰਚਾ ਦਈਏ। ਲੋਕ ਲੈ ਕੇ ਜਾ ਰਹੇ ਆ। ਕਿੰਨੀਆਂ ਲੋਕਲ ਗੁਰਦੁਆਰਾ ਕਮੇਟੀਆਂ ਨੇ ਜਿੱਥੇ ਲੰਗਰ ਤਿਆਰ ਹੋ ਰਿਹਾ, ਨਿਰੰਤਰ 24 ਘੰਟੇ ਤਿਆਰ ਹੋ ਰਿਹਾ ਔਰ ਦਿਨ ਰਾਤ ਜਿਹੜੇ ਉਹ ਲੰਗਰ ਵਰਤਾਏ ਜਾ ਰਹੇ ਆ। ਕਿੰਨੀਆਂ ਹੋਰ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਬੌੜੀ ਆ। ਪਰ ਚੰਗਾ ਹੁੰਦਾ ਕਿ ਸ਼੍ਰੋਮਣੀ ਕਮੇਟੀ ਵੀ ਇਸ ਵੇਲੇ ਗੋਲਕ ਦਾ ਮੂੰਹ ਜਿਹੜਾ ਉਹ ਗਰੀਬ ਵੱਲ ਖੋਲ੍ਹ ਦਿੰਦੀ ਤਾਂ ਬਹੁਤ ਚੰਗਾ, ਸ਼ਾਇਦ ਇੰਟਰਨੈਸ਼ਨਲ ਲੈਵਲ 'ਤੇ ਮੈਸੇਜ ਜਾਂਦਾ। ਪਰ ਬਦਕਿਸਮਤੀ ਨਾਲ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਰਾਜਨੀਤਿਕ ਲੋਕਾਂ ਦਾ ਉਹਦੇ 'ਤੇ ਕਬਜ਼ਾ, ਚਾਹੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਉਹ ਮਹਾਰਾਸ਼ਟਰ ਨੰਦੇੜ ਸਾਹਿਬ ਦਾ ਬੋਰਡ ਹੈ ਅਤੇ ਚਾਹੇ ਉਹ ਪਟਨਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਦਾ ਬੋਰਡ ਹੈ। ਸਾਰੀ ਜਗ੍ਹਾ ਦੇ ਉੱਤੇ ਰਾਜਨੀਤਿਕ ਲੋਕ ਜਿਹੜੇ ਨੇ ਉਹਦੇ 'ਤੇ ਬੈਠੇ ਨੇ। ਇਸ ਕਰਕੇ ਸਮਾਂ ਰਹਿੰਦਿਆਂ ਕਿਸੇ ਨੇ ਵੀ ਉਹਦੇ ਉੱਤੇ ਜਿਹੜੀ ਆ ਉਹ ਕੋਈ ਫੈਸਲਾ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ। ਜੇ ਲੈ ਲੈਂਦੇ ਤਾਂ ਸ਼ਾਇਦ ਕੋਈ ਵਧੀਆ ਨਿਰਣਾ ਜਿਹੜਾ ਸੀਗਾ ਉਹ ਮੈਸੇਜ ਜਿਹੜਾ ਸੀ ਇੰਟਰਨੈਸ਼ਨਲ ਲੈਵਲ 'ਤੇ ਚੱਲ ਜਾਂਦਾ। ਹੁਣ ਬੜੀ ਇੱਕ ਹੋਰ ਹਾਸੋਹੀਣੀ ਗੱਲ ਹੈ ਕਿ ਅਕਾਲੀ ਦਲ ਦਾ ਸਪੋਕਸਮੈਨ ਵੀ ਆ, ਮੈਂਬਰ ਪਾਰਲੀਮੈਂਟ ਵੀ ਰਿਹਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ। ਉਹਨੇ ਕਿਹਾ ਅਸੀਂ ਇੱਕ ਜਨਹਿਤ ਪਟੀਸ਼ਨ ਜਿਹੜੀ ਉਹ ਹਾਈ ਕੋਰਟ 'ਚ ਪਾਵਾਂਗੇ। ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਸੂਬਾ ਸਰਕਾਰ ਨੂੰ ਉਹ 'ਚ ਪਾਰਟੀ ਬਣਾਵਾਂਗੇ। ਮੈਂ ਕਹਿੰਦਾ ਬਣਨੀ ਚਾਹੀਦੀ ਆ, ਜਵਾਬ ਲੈਣਾ ਚਾਹੀਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ। ਪਰ ਸ਼ਾਇਦ ਮੈਨੂੰ ਲੱਗਦਾ ਕਿ ਇਹ ਬਿਆਨ ਤਾਂ ਦੇ ਦਿੱਤਾ। ਹੁਣ ਅਕਾਲੀ ਦਲ ਇਹ ਸੋਚੇਗਾ ਵੀ, ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਦਾ ਕੰਟਰੋਲ ਹੌਲੀ ਸੌਲੀ ਕੇਂਦਰ ਸਰਕਾਰ ਕੋਲ ਆ ਅਤੇ ਅਕਾਲੀ ਦਲ ਕੇਂਦਰ ਦੇ ਵਿੱਚ ਭਾਈਵਾਲੀ 'ਚ ਬੈਠਾ ਅਤੇ ਭਾਈਵਾਲ ਦੇ ਅਗੇਂਸਟ ਤੁਸੀਂ ਕੇਸ ਕਿੱਦਾਂ ਕਰੋਗੇ, ਇਹ ਵੱਡਾ ਸਵਾਲ ਖੜਾ ਹੋਇਆ। ਕਿਤੇ ਨਾ ਕਿਤੇ ਅਕਾਲੀ ਦਲ ਇੱਥੇ ਜਾ ਕੇ ਫਸ ਜਾਏਗਾ। ਔਰ ਚਾਹੀਦਾ ਤਾਂ ਇਹ ਸੀ, ਸ਼ਾਇਦ ਬਹੁਤ ਸਾਰੇ ਸੰਗਤ ਨੂੰ ਚੰਗਾ ਨਾ ਲੱਗੇ, ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਚੰਗਾ ਨਾ। ਨਨਕਾਣਾ ਸਾਹਿਬ ਪਾਕਿਸਤਾਨ ਤੋਂ ਨਗਰ ਕੀਰਤਨ ਆਇਆ। ਉਸ ਨਗਰ ਕੀਰਤਨ ਤੋਂ ਜਿੰਨੀ ਵੀ ਮਾਇਆ ਇਕੱਤਰ ਹੋ ਰਹੀ ਸੀ, ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੇ 19 ਸਟੇਟਾਂ ਘੁੰਮ ਕੇ ਆਉਣਾ। ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਲੈ ਲੈਂਦੀ ਕਿ ਇੱਥੋਂ ਜਿੰਨੀ ਵੀ ਮਾਇਆ ਇਕੱਤਰ ਹੋਏਗੀ ਉਹ ਸਾਰੇ ਦੀ ਸਾਰੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਜਿਹੜੇ ਇਸ ਜਿੱਥੇ ਜਿੱਥੇ ਨੁਕਸਾਨ ਹੋ ਗਏ ਨੇ ਉਹ ਗਰੀਬ ਲੋਕਾਂ ਦੇ ਘਰ ਬਣਾਉਣ ਲਈ, ਉਹਨਾਂ ਨੂੰ ਗੁਜ਼ਾਰਾ ਚਲਾਉਣ ਦੇ ਲਈ ਸਾਰਾ ਕੁਝ ਜਿਹੜਾ ਸੀ ਉਹਨਾਂ ਨੂੰ ਇਸ ਵੇਲੇ ਸਾਡਾ ਦੇਣਾ ਫਰਜ਼ ਜਿਹੜਾ ਉਹ ਬਣਦਾ ਸੀ। ਪਰ ਬੜੀ ਬਦਕਿਸਮਤੀ ਕਿ ਇਹ ਫੈਸਲੇ ਬੜੇ ਔਖੇ ਨੇ, ਕਿਉਂਕਿ ਰਾਜਨੀਤਿਕ ਲੋਕ ਇਹਨਾਂ ਅਹੁਦਿਆਂ 'ਤੇ ਬੈਠੇ ਨੇ ਅਤੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਫੈਸਲੇ ਲੈਣ ਲੱਗੇ ਹਮੇਸ਼ਾ ਹਿਚਕਚਾਉਂਦੇ ਨੇ। ਉਹਨਾਂ ਨੇ ਸਿਰਫ ਫੈਸਲਾ ਉਦੋਂ ਲੈਣਾ ਜਦੋਂ ਉਹਨਾਂ ਨੂੰ ਉਸ ਫੈਸਲੇ ਤੋਂ ਖੁਦ ਨੂੰ ਕੋਈ ਨਾ ਕੋਈ ਜਿਹੜਾ ਉਹ ਬੈਨੀਫਿਟ ਆਵੇ। ਜਿੰਨੀ ਦੇਰ ਤੱਕ ਉਹਨਾਂ ਨੂੰ ਬੈਨੀਫਿਟ ਨਹੀਂ, ਓਨੀ ਦੇਰ ਤੱਕ ਉਹ ਜਿਹੜਾ ਉਹ ਫੈਸਲਾ ਨਹੀਂ ਲੈਂਦੇ। ਹੁਣ ਰਹੀ ਗੱਲ ਇਹਦੇ ਬਾਅਦ, ਕਿੰਨੇ ਸੰਤ ਸਮਾਜ ਨੇ, ਕਿੰਨੇ ਬਾਕੀ ਡੇਰੇ ਬਣੇ ਨੇ ਅਲੱਗ-ਅਲੱਗ ਧਰਮਾਂ ਦੇ ਨਾਮ 'ਤੇ। ਸ਼ਾਇਦ 2 ਸੰਤ ਸਮਾਜ ਤਾਂ ਸਾਹਮਣੇ ਆ, ਇੱਕ ਅਕਾਲੀ ਦਲ ਦੇ ਨਾਲ ਖੜਾ ਬਾਬੇ ਹਰਨਾਮ ਸਿੰਘ ਧੁੰਮੇ ਦੀ ਅਗਵਾਈ 'ਚ, ਦਮਦਮੀ ਟਕਸਾਲ ਦੇ ਮੁਖੀ ਨੇ, ਅਤੇ ਦੂਸਰਾ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ 'ਚ ਕਾਂਗਰਸ ਨਾਲ ਖੜਾ, ਅਤੇ ਕੁਛ ਉਹਦੇ ਇਲਾਵਾ ਹੋਰ ਵੀ ਬਹੁਤ ਸਾਰੇ ਸੰਤਾਂ ਦੇ ਡੇਰੇ ਨੇ ਜਿਹੜੇ ਕਹਿਣ ਨੂੰ ਤਾਂ ਕਹਿੰਦੇ ਅਸੀਂ ਕਿਸੇ ਪਾਰਟੀ ਨਾਲ ਨਹੀਂ, ਪਰ ਉਹ ਵੀ ਪਾਰਟੀਆਂ ਨਾਲ ਬੱਝੇ ਹੋਏ ਆ। ਉਹਨਾਂ ਕੋਲ ਕਰੋੜਾਂ ਨਹੀਂ ਅਰਬਾਂ ਰੁਪਏ ਦੀ ਪ੍ਰੋਪਰਟੀ ਜਿਹੜੀ ਆ ਉਹ ਸੰਗਤ ਦੀ ਹੀ ਦਿੱਤੀ ਹੋਈ ਆ। ਅਤੇ ਇਸ ਵੇਲੇ ਫਰਜ਼ ਬਣਦਾ ਸੀ ਕਿ ਇਹ ਜੇ ਸਰਕਾਰ, ਕੇਂਦਰ ਸਰਕਾਰ ਨਹੀਂ ਬੌੜੀ, ਸੂਬਾ ਸਰਕਾਰ ਨਹੀਂ ਬੌੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਅਸੀਂ ਬਾਕੀ ਬੋਰਡਾਂ ਦੀ ਗੱਲ ਕੀਤੀ, ਜੇ ਉਹਨਾਂ 'ਚ ਕੋਈ ਨਹੀਂ ਬੌੜਿਆ ਤਾਂ ਘੱਟੋ ਘੱਟ ਇਹਨਾਂ ਨੂੰ ਅੱਗੇ ਆ ਕੇ ਇਹਨਾਂ ਲੋਕਾਂ ਦੀ ਜਿਹੜੀ ਸੀ ਉਹ ਮਦਦ ਜਿਹੜੀ ਸੀ ਉਹ ਕਰਨੀ ਬਣਦੀ ਸੀ।
ਚਾਹੇ ਕਿਸੇ ਦੀ ਮਦਦ ਹੋਵੇ ਚਾਹੇ ਨਾ ਹੋਵੇ, ਚਾਹੇ ਸੰਤ ਸਮਾਜ ਕਰੇ ਨਾ ਕਰੇ, ਭਾਵੇਂ ਸੰਤ ਸਮਾਜ ਅਲੱਗ-ਅਲੱਗ ਪਾਰਟੀਆਂ ਨਾਲ ਰਲਿਆ ਰਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਕਰੇ ਨਾ ਕਰੇ, ਬਾਕੀ ਸਿਆਸੀ ਪਾਰਟੀਆਂ ਕਰਨ ਨਾ ਕਰਨ, ਸਰਕਾਰ ਸੂਬਾ ਸਰਕਾਰ ਕਰੇ ਨਾ ਕਰੇ, ਕੇਂਦਰ ਸਰਕਾਰ ਕਰੇ ਨਾ ਕਰੇ, ਪਰ ਆਉਣ ਵਾਲੇ ਦਿਨ ਇਹਨਾਂ ਸਿਆਸੀ ਲੀਡਰਾਂ ਲਈ ਬੜੇ ਔਖੇ ਆ। ਲੋਕਾਂ ਨੇ ਘੇਰ ਘੇਰ ਸਵਾਲ ਪੁੱਛਣੇ ਆ। ਇਹੋ ਜਿਹਾ ਸਵਾਲ ਜਿਹੜਾ ਉਹ ਇੱਕ ਦਿਨ ਪਹਿਲਾਂ ਜਿਹੜਾ ਲੁਧਿਆਣੇ 'ਚ ਹੀ ਹੋਇਆ। ਰਕੇਸ਼ ਪਾਂਡੇ ਨੇ ਉੱਥੇ ਕਾਂਗਰਸ ਦੇ MLA, ਉਹ ਜਦੋਂ ਸਲੇਮਪੁਰੀ ਏਰੀਏ ਦੇ ਵਿੱਚ ਗਏ, ਉੱਥੇ ਸਤਲੁਜ ਤੇ ਬੁੱਢੇ ਨਾਲੇ 'ਚੋਂ ਨਿਕਲੀ ਹੋਈ ਰੇਤ ਜਿਹੜੀ ਸੀ 4-4 ਫੁੱਟ ਤੱਕ ਉਸ ਏਰੀਏ 'ਚ ਲੁਧਿਆਣੇ ਦੇ 'ਚ ਭਰੀ ਹੋਈ ਆ। ਤਾਂ ਲੋਕਾਂ ਨੇ ਉੱਥੇ ਉਹਦੇ ਵਿਰੁੱਧ ਨਾਅਰੇ ਲਾਏ। ਨਾਅਰੇ ਲਾਉਣ ਤੋਂ ਬਾਅਦ ਉਹਨੇ ਕੁਝ ਲੋਕਾਂ ਨੂੰ ਗੰਦੀਆਂ ਗਾਲਾਂ ਤੱਕ ਵੀ ਕੱਢੀਆਂ, ਜਿਹੜੀਆਂ ਕਿ ਸੋਸ਼ਲ ਮੀਡੀਆ 'ਤੇ ਸ਼ਰੇਆਮ ਜਿਹੜੀਆਂ ਉਹ ਨਸ਼ਰ ਹੋ ਰਹੀਆਂ। ਹੁਣ ਗੱਲ ਤਾਂ ਇਹ ਸੀ ਵੀ ਜਿਹੜੇ ਲੋਕ ਤੁਹਾਨੂੰ ਇੰਨੇ ਲੰਬੇ ਸਮੇਂ ਤੋਂ ਇਹ ਸਾਰੀ ਪਾਵਰ ਦੇ ਕੇ ਤੋਰਦੇ ਆ, ਜਦੋਂ ਉਹਨਾਂ 'ਤੇ ਮੁਸੀਬਤ ਦਾ ਸਮਾਂ ਆਇਆ ਤੁਸੀਂ ਉਹਨਾਂ ਦੀ ਸਾਰ ਨਹੀਂ ਲਈ। ਜੇ ਸਾਰ ਨਹੀਂ ਲਈ ਤਾਂ ਲੋਕਾਂ ਦਾ ਗੁੱਸਾ ਜਾਇਜ਼ ਸੀ। ਜੇ ਲੋਕਾਂ ਦਾ ਗੁੱਸਾ ਜਾਇਜ਼ ਸੀ ਤੇ ਜਦੋਂ ਲੋਕਾਂ ਦਾ ਗੁੱਸਾ ਜਾਇਜ਼ ਸੀ ਤੇ ਤੁਹਾਡਾ ਫਰਜ਼ ਬਣਦਾ ਸੀ ਕਿ ਸਰਕਾਰ ਦੀ ਜਦੋਂ ਨਲਾਇਕੀ ਹੋਵੇ ਉਸ ਵੇਲੇ ਹੱਥ ਜੋੜ ਕੇ ਮਾफ़ੀ ਮੰਗਣ ਦਾ ਸਮਾਂ ਹੁੰਦਾ, ਉਹਨਾਂ ਦੇ ਮੂਹਰੇ ਹੱਥ ਜੋੜ ਕੇ ਮਾफ़ੀ ਜਿਹੜੀ ਉਹ ਮੰਗ ਲੈਣੀ ਚਾਹੀਦੀ ਸੀ। ਪਰ ਬਦਕਿਸਮਤੀ ਅੱਜ ਤੱਕ ਜਿੰਨੀਆਂ ਸੰਸਥਾਵਾਂ ਦੇ ਮੈਂ ਨਾਮ ਲੈ ਚੁੱਕਿਆ, ਚਾਹੇ ਉਹ ਧਾਰਮਿਕ ਸੰਸਥਾਵਾਂ ਨੇ, ਚਾਹੇ ਉਹ ਡੇਰਾਵਾਦ ਆ, ਤੇ ਚਾਹੇ ਉਹ ਸਰਕਾਰਾਂ ਨੇ, ਚਾਹੇ ਉਹ ਕੇਂਦਰ ਦੀਆਂ ਤੇ ਚਾਹੇ ਸੂਬਾ ਸਰਕਾਰਾਂ ਨੇ, ਸਾਰਿਆਂ ਨੇ ਹੀ ਇਹਦੇ ਉੱਪਰ ਜਿਹੜੀ ਸੀ ਉਹ ਰਾਜਨੀਤੀ ਕਰਕੇ ਆਪਣੀਆਂ ਰੋਟੀਆਂ ਸੇਕੀਆਂ ਨੇ। ਲੇਕਿਨ ਫਿਰ ਵੀ ਮੈਨੂੰ ਲੱਗਦਾ ਕਿ ਇਹ ਪੰਜਾਬ ਆ ਜਿਹੜਾ ਕੇਂਦਰ ਵੱਲ ਵੀ ਨਹੀਂ ਦੇਖੇਗਾ ਤੇ ਪੰਜਾਬ ਵੱਲ ਵੀ ਨਹੀਂ ਦੇਖੇਗਾ, ਦੋਨਾਂ ਸਰਕਾਰਾਂ ਵੱਲ ਨਹੀਂ ਦੇਖੇਗਾ। ਜਿਸ ਤਰੀਕੇ ਨਾਲ ਖਾਲਸਾ ਏਡ ਜਿਹੜੀ ਆ ਉਹਨਾਂ ਨੇ ਇਹ ਸਾਰਾ ਜਿਹੜਾ ਮੋਰਚਾ ਸੰਭਾਲਿਆ, ਤੇ ਜਿਸ ਹਿਸਾਬ ਨਾਲ ਉਹਨਾਂ ਨੇ ਵਰਲਡ ਲੈਵਲ ਦੇ ਉੱਪਰ ਮੈਸੇਜ ਦਿੱਤਾ, ਤੇ ਉਹ ਘੱਟੋ ਘੱਟ ਇਹ ਆ ਕਿ ਇਸ ਪੰਜਾਬ ਨੂੰ ਦੁਬਾਰਾ ਜੋ ਇਹ ਤਰਾਸਦੀ ਆਈ ਆ ਇਹਨੂੰ ਪੈਰਾਂ 'ਤੇ ਖੜਾ ਕਰਨ ਦੇ ਲਈ ਉਹ ਆਪਣੀ ਆਖਰੀ ਵਾਹ ਲਾ ਦੇਣਗੇ, ਤੇ ਘੱਟੋ ਘੱਟ ਇਹਨਾਂ ਸਰਕਾਰਾਂ ਨੂੰ ਇਹ ਸਬਕ ਸਿਖਾ ਦੇਣਗੇ ਕਿ ਅਸੀਂ ਤੁਹਾਡੇ ਤੋਂ ਬਗੈਰ, ਅਸੀਂ ਜੇ ਪੂਰੇ ਵਰਲਡ ਦੇ ਵਿੱਚ ਆਈ ਤਰਾਸਦੀ ਜਿਹੜੀ ਆ ਉਹਦੇ ਉੱਪਰ ਮਦਦ ਕਰ ਸਕਦੇ ਹਾਂ, ਤੇ ਅਸੀਂ ਖੁਦ ਵੀ ਇਸ ਤਰਾਸਦੀ ਦੇ ਵਿੱਚੋਂ ਨਿਕਲ ਸਕਦੇ ਹਾਂ ਤੇ ਆਪਣੇ ਪੈਰਾਂ 'ਤੇ ਆਪਣੀ ਕੌਮ ਨੂੰ ਖੜਾ ਕਰ ਸਕਦੇ ਹਾਂ। ਇਸ ਕਰਕੇ ਮੇਰੇ ਹਿਸਾਬ ਨਾਲ ਇਹ ਸਰਕਾਰਾਂ ਦੇ ਲਈ ਜਿਹੜਾ ਐਡਾ ਵੱਡਾ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਪਰ ਬਦਕਿਸਮਤੀ ਇਹਨਾਂ ਲੀਡਰਾਂ ਨੂੰ ਨਮੋਸ਼ੀ ਜਿਹੜੀ ਆ ਉਹ ਬਹੁਤ ਹੀ ਦੇਰ ਨਹੀਂ ਪਾਉਂਦੀ। ਇਹਨਾਂ ਨੂੰ ਤੁਸੀਂ ਕਿੰਨਾ ਵੀ ਬੋਲ ਲਓ ਇਹਨਾਂ ਦੇ ਵਿਰੁੱਧ, ਕੁਛ ਮਰਜ਼ੀ ਕਰ ਲਓ, ਲੇਕਿਨ ਇਹ ਆਪਣੀ ਚਾਲ ਚਲੇ ਜਾਂਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਕਿ ਲੋਕ 2-4 ਦਿਨ ਰੌਲਾ ਪਾਉਣਗੇ, ਉਹਦੇ ਬਾਅਦ ਭੁੱਲ ਜਾਣਗੇ। ਇਸ ਕਰਕੇ ਇਹ ਸਵਾਏ ਆਪਣੀਆਂ ਰੋਟੀਆਂ ਸੇਕਣੀਆਂ, ਰੋਟੀਆਂ ਸੇਕਣ ਤੋਂ ਇਲਾਵਾ ਇਹਨਾਂ ਕੋਲੇ ਹੋਰ ਕੋਈ ਕੰਮ ਨਹੀਂ। ਰੋਟੀਆਂ ਸੇਕ ਕੇ ਹੀ ਆਪਣੀਆਂ ਤੁਰਦੇ ਬਣਦੇ ਨੇ, ਇਹਦੇ ਇਲਾਵਾ ਕਦੀ ਵੀ ਹੋਰ ਕਿਸੇ ਬੰਨੇ ਨਹੀਂ ਜਾਂਦੇ। ਸੋ ਦਰਸ਼ਕੋ, ਅੱਜ ਦੇ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।